ਜਿਹੜਾ ਆ ਮਿਲਣ ਜਾ ਰਹੇ ਆ ਤੇ ਜਿਹੜੀ ਫਾਈਨਲ ਡੀਲ ਆ ਤਾਂ ਕਿ ਜਿਹੜੀ ਪੀਸ ਆ ਉੱਥੇ ਆ ਸਕੇ, ਉਹਦੇ ਉੱਤੇ ਜਿਹੜਾ ਗੱਲਬਾਤ ਹੋਵੇਗੀ। ਯੂਕਰੇਨੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਉਹਨਾਂ ਨੇ ਇਹ ਕਿਹਾ ਵੀ ਮੈਂ ਪ੍ਰੈਜ਼ੀਡੈਂਟ ਟਰੰਪ ਨੂੰ ਬਹੁਤ ਜਲਦੀ ਮਿਲਣ ਜਾ ਰਿਹਾ, ਮੋਸਟ ਪ੍ਰੋਬਬਲੀ ਥੈਂਕਸਗਿਵਿੰਗ ਵਾਲੇ ਦਿਨ। ਤੇ ਕਿਉਂਕਿ 28 ਪੁਆਇੰਟ ਪਹਿਲਾਂ ਜਿਹੜਾ ਯੂਐਸ ਪ੍ਰਪੋਜ਼ਲ ਦਿੱਤਾ ਗਿਆ ਸੀ, ਉਸ ਤੋਂ ਬਾਅਦ 19 ਪੁਆਇੰਟ ਰਹਿ ਗਿਆ। ਹੁਣ ਰਸ਼ੀਆ ਵਾਲੇ ਜਿਹੜੇ ਆ ਉਹ ਨਹੀਂ ਐਗਰੀ ਕਰ ਰਹੇ, ਕਹਿੰਦੇ ਵੀ ਅਸੀਂ ਨਵੇਂ ਪ੍ਰਪੋਜ਼ਲ ਤੇ ਨਹੀਂ ਐਗਰੀ ਕਰ ਰਹੇ। ਪਰ ਮਿਡਲ ਈਸਟ ਦੇ ਵਿੱਚ ਜਿਹੜੀ ਗੱਲਬਾਤ ਆ ਯੂਕਰੇਨ ਦੀ, ਰਸ਼ੀਆ ਦੀ ਤੇ ਅਮਰੀਕਨ ਜਿਹੜੇ ਮੀਡੀਏਟਰਸ ਹੈਗੇ ਆ, ਉਹਨਾਂ ਦੀ ਜਿਹੜੀ ਗੱਲਬਾਤ ਆ ਇਸ ਟਾਈਮ ਦੇ ਉੱਤੇ ਚੱਲ ਰਹੀ ਹੈਗੀ ਆ। ਜੀ ਬਿਲਕੁਲ। ਸੋ ਕਹਿੰਦੇ ਵੀ ਯੂਕਰੇਨ ਐਗਰੀ ਕਰ ਗਿਆ ਪੀਸ ਪ੍ਰਪੋਜ਼ਲ ਨੂੰ, ਬਸ ਹੋਰ ਥੋੜ੍ਹੀਆਂ ਜਿਹੀਆਂ ਮਾਈਨਰ ਡੀਟੇਲਸ ਕਹਿੰਦੇ ਵੀ ਉਹਦੇ ਵਿੱਚ ਉਹਨਾਂ ਨੇ ਜਿਹੜੀਆਂ ਐਡ ਕਰਨੀਆਂ ਆ। ਤੇ ਜਿੱਦਾਂ ਦੱਸਿਆ ਵੀ ਰਸ਼ੀਆ ਦੇ ਵੱਲੋਂ ਅਜੇ ਕੋਈ ਵੀ ਟਿੱਪਣੀ ਜਾਂ ਕੋਈ ਵਰਡ ਆ ਉਹ ਦੇਖਣ ਸੁਣਨ ਨੂੰ ਨਹੀਂ ਮਿਲਿਆ ਹੈਗਾ। ਸੋ ਯੂਐਸ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਜਿਹੜਾ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ ਵੀ ਯੂਕਰੇਨ ਸਰਕਾਰ ਐਗਰੀਡ ਟੂ ਅ ਪੀਸ ਡੀਲ brokered by Trump administration to stop Russia's nearly 4-year assault. ਸੋ ਇਹ ਉਹਨਾਂ ਨੇ ਦੱਸਿਆ ਹੈਗਾ ਆ। ਉਮਰੋਵ ਜਿਹੜੇ ਨੇ ਉਹਨਾਂ ਨੇ ਜਿਹੜੀ ਖੁਸ਼ੀ ਇੱਕ ਹਿਸਾਬ ਦੇ ਨਾਲ ਆਪਟੀਮਿਜ਼ਮ ਜਿਹੜੀ ਆ ਉਹ ਪ੍ਰਗਟਾਈ ਆ ਵੀ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ ਉਹ ਵਾਸ਼ਿੰਗਟਨ ਦੇ ਵਿੱਚ ਆਉਣਗੇ ਨਵੰਬਰ ਦੇ ਅਖੀਰ ਦੇ ਵਿੱਚ। ਜਿੱਦਾਂ ਤੁਸੀਂ ਦੱਸਿਆ ਵੀ ਥੈਂਕਸਗਿਵਿੰਗ ਵੀਕ ਚੱਲ ਰਿਹਾ ਆ, ਵੀ ਇਸ ਵੀਕਐਂਡ ਦੇ ਉੱਤੇ ਹੋਣਗੇ ਤੇ ਇੱਥੇ ਜਿਹੜੀ ਆ ਇਸ ਪੀਸ ਡੀਲ ਨੂੰ ਪੱਕਿਆਂ ਜਿਹੜਾ ਉਹ ਕੀਤਾ ਜਾ ਸਕਦਾ ਆ। ਪਰ ਪੀਸ ਡੀਲ ਦੇ ਵਿੱਚ ਦੋਨਾਂ ਧਿਰਾਂ ਦੀ ਜਿਹੜੀ ਸਹਿਮਤੀ ਹੋਣੀ ਜ਼ਰੂਰੀ ਆ। ਇੱਕ ਜੇ ਧਿਰ ਸਹਿਮਤ ਹੁੰਦੀ ਆ ਦੂਜੀ ਨਹੀਂ ਹੁੰਦੀ ਤਾਂ ਵੀ ਸਮੱਸਿਆ ਆ। ਤੇ ਹਾਲ ਦੀ ਘੜੀ ਰਸ਼ੀਆ ਵੱਲੋਂ ਕੋਈ ਉਹਨਾਂ ਨੂੰ ਜਵਾਬ ਨਹੀਂ ਮਿਲਿਆ ਹੈਗਾ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਰੋਲਿਨ ਲਿਵਟ ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਵੀ ਪਿਛਲੇ ਹਫ਼ਤੇ ਦੇ ਵਿੱਚ ਯੂਐਸ ਨੇ ਬਹੁਤ ਟਰਮੈਂਡਸ ਪ੍ਰੋਗਰੈਸ, ਯਾਨੀ ਕਿ ਅੱਗੇ ਜਿਹੜੇ ਇਹਨਾਂ ਨੇ ਕਦਮ ਵਧਾਏ ਆ ਪੀਸ ਡੀਲ ਵੱਲ ਨੂੰ, ਜਿਸ ਦੇ ਵਿੱਚ ਦੋਨੋਂ ਹੀ ਰਸ਼ੀਆ ਤੇ ਯੂਕਰੇਨ ਨੂੰ ਇੱਕ ਟੇਬਲ ਦੇ ਉੱਤੇ ਲੈ ਆਂਦਾ ਹੈਗਾ ਆ। ਕਹਿੰਦੇ ਵੀ ਥੋੜ੍ਹੀਆਂ ਜਿਹੀਆਂ ਡੈਲੀਕੇਟ ਜਿਹੜੀਆਂ ਡੀਟੇਲਸ ਆ ਉਹ ਸੌਰਟ ਆਊਟ ਕਰਨੀਆਂ ਆ ਤੇ ਆਪਸ ਦੇ ਵਿੱਚ ਜਿਹੜੀ ਗੱਲਬਾਤ ਆ ਇਹ ਹੋਊਗੀ, ਜਿਸ ਦੇ ਵਿੱਚ ਵਿਚੋਲਗੀ ਦੀ ਜਿਹੜੀ ਭੂਮਿਕਾ ਆ ਉਹ ਯੂਐਸ ਦੇ ਦੁਆਰਾ ਨਿਭਾਈ ਗਈ ਹੈਗੀ ਆ। ਕਹਿੰਦੇ ਵੀ ਅਜੇ ਤੱਕ ਰਸ਼ੀਆ ਦੇ ਵੱਲੋਂ ਇਮੀਡੀਏਟ ਰਿਐਕਸ਼ਨ ਨਹੀਂ ਆਇਆ, ਪਰ ਰਸ਼ੀਆ ਵਾਲੇ ਮੰਨ ਗਏ ਆ ਵੀ ਅਬੂ ਧਾਬੀ ਦੇ ਵਿੱਚ ਉਹ ਮੁਲਾਕਾਤ ਕਰ ਸਕਦੇ ਆ। ਅਜੇ ਰਸ਼ੀਆ ਜਾਂ ਯੂਕਰੇਨੀਅਨ ਅਧਿਕਾਰੀ ਉੱਥੇ ਇਸ ਲੇਟੈਸਟ ਪ੍ਰਪੋਜ਼ਲ ਦੇ ਉੱਤੇ ਅਬੂ ਧਾਬੀ 'ਚ ਮਿਲਣ ਨੂੰ ਲੈ ਕੇ ਆ ਉਹ ਹੁਣ ਦੇਖਣਾ ਹੋਊਗਾ। ਸੋ ਕਹਿੰਦੇ ਵੀ ਜਿਹੜੀਆਂ ਕੋਰ ਟਰਮਸ ਆ, ਮੁੱਢਲੀਆਂ ਜਿਹੜੀਆਂ ਗੱਲਾਂ ਆ ਇਸ ਪੂਰੇ ਚੀਜ਼ ਦੇ ਵਿੱਚ ਉਹਨੂੰ ਲੈ ਕੇ ਦੋਨਾਂ ਦੀ ਕਿਤੇ ਨਾ ਕਿਤੇ ਜਿਹੜੀ ਸਹਿਮਤੀ ਆ ਉਹ ਨਜ਼ਰ ਆ ਰਹੀ ਹੈਗੀ ਆ। ਸੋ ਲੈਟਸ ਸੀ ਅੱਗੇ ਕੀ ਜਿਹੜਾ ਹਰਜੋਤ ਸਿੰਘ ਜੀ ਹੁਣ ਇਸ ਦੇ ਵਿੱਚ ਬਣਦਾ ਹੈਗਾ ਆ। ਪਰ ਇਹ ਚੰਗੀ ਗੱਲ ਹੋਊਗੀ ਜੇ ਇਵੈਂਚੁਅਲੀ ਇਹ ਵੀ ਜਿਹੜੀ ਲੜਾਈ ਆ ਉਹ ਰੁਕ ਜਾਵੇ। ਰਸ਼ੀਆ ਦੇ ਜਿਹੜੇ ਵੈਟਰਨ ਫੋਰਨ ਮਿਨਿਸਟਰ ਸਰਗੇਈ ਲੈਵਰੋਵ ਉਹਨਾਂ ਨੇ ਕਿਹਾ ਵੀ ਉਹ ਐਪਰੀਸ਼ੀਏਟ ਕਰਦੇ ਨੇ ਯੂਐਸ ਦੀ ਇਸ ਪੋਜੀਸ਼ਨ ਨੂੰ, ਜਿਹਦੇ ਵਿੱਚ ਉਹ ਅਹਿਮ ਭੂਮਿਕਾ ਨਿਭਾ ਰਹੇ ਨੇ, ਮੁੱਢਲੇ ਤੌਰ ਦੇ ਉੱਤੇ ਅੱਗੇ ਵੱਧ ਕੇ ਆ ਰਹੇ ਆ ਵੀ ਜਿਹੜਾ ਰਸ਼ੀਆ ਯੂਕਰੇਨ ਦੇ ਨਾਲ ਕੌਨਫਲਿਕਟ ਆ ਉਸ ਨੂੰ ਸੁਲਝਾਇਆ ਜਾ ਸਕੇ। ਬਿਲਕੁਲ। ਹਾਲਾਂਕਿ ਦੋਨੋਂ ਮੁਲਕ ਜਿਹੜੇ ਆ ਯੂਕਰੇਨ ਤੇ ਰਸ਼ੀਆ ਉਹ ਐਗਰੀ ਨਹੀਂ ਕਰ ਰਹੇ, ਉਹਨਾਂ ਨੇ ਕੋਈ ਕਨਫਰਮ ਨਹੀਂ ਕੀਤਾ ਵੀ ਸਾਡੀ ਗੱਲਬਾਤ ਚੱਲ ਰਹੀ ਹੈਗੀ ਆ ਆਬੂ ਧਾਬੀ ਦੇ ਵਿੱਚ। ਪਰ ਜੋ ਸੈਕਟਰੀ ਡ੍ਰਿਸਕਲ ਆ ਉਹ ਕਹਿ ਰਹੇ ਆ ਵੀ ਸਾਡੀ ਜਿਹੜੀ ਡਿਸਕਸ਼ਨ ਆ ਰਸ਼ੀਆ ਦੀ ਡੈਲੀਗੇਸ਼ਨ ਦੇ ਨਾਲ ਹੋ ਰਹੀ ਆ ਤੇ ਆਲਮੋਸਟ ਅਸੀਂ ਲਾਸਟਿੰਗ ਪੀਸ ਜੋ ਇਨ ਯੂਕਰੇਨ ਆ ਉਹ ਅਚੀਵ ਕਰ ਜਾਵਾਂਗੇ। ਸੋ ਰਾਤੀ ਵੀ ਜੋ ਰਸ਼ੀਆ ਵਾਲੇ ਆ ਉਹਨਾਂ ਨੇ ਕਾਫੀ ਮਿਜ਼ਾਈਲ ਜਿਹੜੀਆਂ ਆ ਯੂਕਰੇਨ ਵੱਲ ਛੱਡੀਆਂ ਹੈਗੀਆਂ, ਪਰ ਜਿੰਨੀਆਂ ਕੁ ਵੀ ਖਬਰਾਂ ਆ ਰਹੀਆਂ ਵੱਖ-ਵੱਖ ਮੇਜਰ ਆਊਟਲੈਟਸ ਤੋਂ ਲੱਗਦਾ ਆ ਵੀ ਹੁਣ ਜਿਹੜੀ ਆ ਦੋਨਾਂ ਦੇ ਕੁਝ ਘੰਟੇ ਪਹਿਲਾਂ ਹੀ ਜਿਹੜਾ ਯੂਕਰੇਨ ਵਾਲੇ ਮੰਨੇ ਨੇ, ਐਗਰੀ ਕੀਤੇ ਨੇ ਇਸ ਪੀਸ ਪ੍ਰਪੋਜ਼ਲ ਦੇ। ਹੁਣ ਜੇ ਥੈਂਕਸਗਿਵਿੰਗ ਦੇ ਤੇ ਆਉਂਦੇ ਆ ਕੀ ਉਸ ਦੇ ਵਿੱਚ ਬਣਦਾ ਹੈ, ਕੀ ਡੀਟੇਲਸ ਜਿਹੜੀਆਂ ਆ ਉਹ ਚਾਹੁੰਦੇ ਆ ਉਹ ਹੁਣ ਦੇਖਣ ਵਾਲੀ ਜਿਹੜੀ ਗੱਲ ਰਹੇਗੀ। ਜੀ।